ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ। ਪ੍ਰੋਗਰਾਮ ਸੱਚੋ ਸੱਚ ਵਿੱਚ ਆਪਣੇ ਟੀਵੀ 84 ਦੇ ਦਰਸ਼ਕਾਂ ਦਾ ਵੱਧ ਤੋਂ ਵੱਧ ਸਵਾਗਤ ਕਰਦੀ ਹਾਂ ਤੇ ਇਸ ਵੇਲੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਆਏ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਹਾਂ ਡਾਕਟਰ ਸਾਹਿਬ, ਤੁਸੀਂ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ? ਤੁਸੀਂ ਕਿੱਥੇ ਰਹੇ, ਕੀ ਕੀਤਾ? ਦੇਖੋ, ਇਹ ਵੀਕਐਂਡ ਜਿਹੜਾ ਅਮਰੀਕਾ ਦਾ ਸਭ ਤੋਂ ਪੁਰਾਣਾ ਔਰ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਜੀ, ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਉਹਨਾਂ ਦੀ ਸਾਲਾਨਾ ਪੈਰੇਡ ਜਿਹਨੂੰ ਅਸੀਂ ਧਾਰਮਿਕ ਜ਼ਬਾਨ 'ਚ ਨਗਰ ਕੀਰਤਨ ਕਹਿੰਦੇ ਜੀ, ਉਹ ਸਮਾਗਮ ਸਨ ਐਤਵਾਰ। ਉਸ ਤੋਂ ਪਹਿਲਾਂ ਸੈਚਰਡੇ ਸ਼ਾਮ ਨੂੰ ਅਲੱਗ-ਅਲੱਗ ਜਥੇਬੰਦੀਆਂ ਦੇ ਨੁਮਾਇੰਦੇ ਦੀਵਾਨ ਨੂੰ ਐਡਰੈਸ ਕਰਦੇ ਨੇ ਜੀ। ਸੋ ਪੂਰਾ ਦੋਨੋਂ ਹੀ ਦਿਨ ਸੈਚਰਡੇ ਸੰਡੇ ਪੂਰੇ ਬਿਜ਼ੀ ਸਨ। ਅੱਜ ਵਾਪਸ ਫਲਾਈ ਕੀਤਾ, 에ਅਰਪੋਰਟ ਤੋਂ ਸਿੱਧੇ ਸਟੂਡੀਓ ਆਏ ਜੀ। ਔਰ ਚੰਗੀ ਗੱਲ ਇਹ ਹੈ ਕਿ ਸਿੱਖ ਕੌਮ ਦੇ ਵਿੱਚ ਪੰਥਕ ਪਿਆਰ ਦਾ ਜਜ਼ਬਾ ਤੁਸੀਂ ਇਹਨਾਂ ਨਗਰ ਕੀਰਤਨਾਂ ਦੇ ਮੌਕੇ 'ਚ ਦੇਖਦੇ ਹੋ ਜੀ, ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਪਾਰਟਿਸਿਪੇਟ ਕਰਦੀਆਂ ਨੇ ਜੀ। ਔਰ ਇਸ ਵਾਰ ਦੀ ਖਾਸੀਅਤ ਇਹ ਸੀ ਜਿਹੜੀ ਕਿ 3 ਦੀਵਾਨ ਮੈਂ ਇਸ ਮੌਕੇ ਤੇ ਐਡਰੈਸ ਕੀਤੇ। ਕੈਲਸਾ ਬ੍ਰਾਂਟੇ ਜਿਹੜਾ ਸੈਨ ਫਰਾਂਸਿਸਕੋ ਦੇ ਨੇੜੇ ਗੁਰਦੁਆਰਾ ਸਾਹਿਬ ਹੈ, ਉਸ ਸੈਚਰਡੇ ਸੀ ਜੀ। ਫਿਰ ਸੈਚਰਡੇ ਨਾਈਟ ਦੀਵਾਨ ਸਟਾਕਟਨ ਗੁਰਦੁਆਰਾ ਸਾਹਿਬ ਸੀ ਔਰ ਸੰਡੇ ਨਗਰ ਕੀਰਤਨ ਨੂੰ ਐਡਰੈਸ ਕੀਤਾ ਜੀ। ਔਰ ਉਸ ਤੋਂ ਬਾਅਦ ਜਦੋਂ ਨਗਰ ਕੀਰਤਨ ਪੈਰੇਡ ਨਿਕਲੀ ਤੇ ਉਸ ਵਿੱਚ ਅਲੱਗ-ਅਲੱਗ ਫਲੋਟਸ ਜਿਨ੍ਹਾਂ ਦੇ ਵਿੱਚ ਜਿਹੜੀ 2 ਗੱਲਾਂ ਪੂਰੀ ਤੌਰ ਦੇ ਉੱਤੇ ਹਾਵੀ ਸੀ ਜੀ। ਇੱਕ ਤਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦਾ ਮਸਲਾ, ਜਿਹੜਾ ਖਾਸ ਤੌਰ ਤੇ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਕਿ ਬੀਤੇ ਸ਼ੁੱਕਰਵਾਰ ਆਇਆ ਜੀ। ਇਸ ਫੈਸਲੇ ਤੋਂ ਬਾਅਦ ਜਿਵੇਂ ਸਿੱਖ ਕੌਮ ਦੇ ਵਿੱਚ ਇੱਕ ਰੋਸ ਦੀ ਲਹਿਰ ਹੈ, ਗੁੱਸੇ ਦੀ ਲਹਿਰ ਹੈ ਜੀ, ਔਰ ਸਾਡੇ ਨਾਲ ਕਿੰਨੀ ਵੱਡੀ ਬੇਇਨਸਾਫੀ ਹੋਈ ਹੈ, ਲਗਾਤਾਰ ਹੋ ਰਹੀਆਂ ਨੇ ਜੀ, ਇਸ ਦਾ ਪ੍ਰਗਟਾਵਾ ਸੀ। ਸੋ ਸੈਂਕੜਿਆਂ ਦੀ ਗਿਣਤੀ 'ਚ ਸਿੱਖ ਨੌਜਵਾਨਾਂ ਨੇ, ਸਿੱਖ ਮੁਟਿਆਰਾਂ ਨੇ ਖਾਸ ਟੀ-ਸ਼ਰਟਸ ਪਾਈਆਂ ਹੋਈਆਂ ਸੀ ਜੀ ਕਿ ਅਸੀਂ ਇਨਜਸਟਿਸ ਦੇ ਖਿਲਾਫ ਲੜਾਂਗੇ, ਅਸੀਂ ਪ੍ਰੋਫੈਸਰ ਭੁੱਲਰ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਹੈ ਜੀ। ਔਰ ਦੂਸਰੀ ਗੱਲ ਜਿਹੜੀ ਇਸ ਵਾਰ ਹਾਵੀ ਸੀ ਸਾਰੇ ਨਗਰ ਕੀਰਤਨ ਤੇ ਔਰ ਬਾਕੀ ਡਿਸਕਸ਼ਨਸ ਦੇ ਵਿੱਚ ਵੀ ਜੀ, ਉਹ ਸਾਡਾ ਹੱਕ ਫਿਲਮ ਦੇ ਉੱਤੇ ਲਾਈ ਗਈ ਪਾਬੰਦੀ, ਜਿਸ ਦਾ ਹੀ ਨਤੀਜਾ ਸੀ ਕਿ ਲਗਭਗ ਬਹੁਤ ਸਾਰੇ ਫਲੋਟਸ ਦੇ ਉੱਤੇ ਸਾਡਾ ਹੱਕ ਦੇ ਜਿਹੜੇ ਸੌਂਗਸ ਨੇ, ਜਿਹੜੇ ਕਿ ਬਹੁਤ ਅੱਛੀ ਮਿਊਜ਼ਿਕ ਬੀਟ ਦੇ ਉੱਤੇ ਸੈੱਟ ਨੇ ਜੀ ਔਰ ਬੜੀ ਸਪਸ਼ਟਤਾ ਦੇ ਨਾਲ ਆਪਣੇ ਹੱਕਾਂ ਦੀ ਗੱਲ ਕਰਦੇ ਨੇ, ਉਹ ਲਗਾਤਾਰਤਾ ਨਾਲ ਜਿਹੜਾ 4-5 ਮੀਲ ਦਾ ਰਾਊਟ ਸੀ ਪੈਰੇਡ ਦਾ, ਉਸ ਦੇ ਵਿੱਚ ਉਹ ਵੱਜ ਰਹੇ ਸੀ ਔਰ ਸੰਗਤਾਂ ਦੇ ਵਿੱਚ ਇਸ ਦੀ ਚਰਚਾ ਸੀ ਜੀ। ਵੱਡੀ ਗਿਣਤੀ 'ਚ ਪਟੀਸ਼ਨਸ ਦੇ ਉੱਤੇ ਦਸਤਖਤ ਕਰਵਾਏ ਜਾ ਰਹੇ ਸੀ। ਔਰ ਜਿਹੜਾ ਪਾਰਟ ਮੈਂ ਸਮਝਦਾ ਹੈ ਕਿ ਇੱਕ ਜਨਰੇਸ਼ਨ ਜਦੋਂ ਜਿਹੜੀ ਕਿ 20 ਤੋਂ 25 ਸਾਲ ਦਾ ਇੱਕ ਐਕਟਿਵ ਜਨਰੇਸ਼ਨ ਹੁੰਦੀ ਹੈ ਜੀ, ਉਹਦਾ ਸੁਨੇਹਾ ਜਦੋਂ ਅਗਲੀ ਜਨਰੇਸ਼ਨ ਪਿਕ ਕਰ ਲੇ, ਜਿਵੇਂ ਇਹਨਾਂ ਦੋਨਾਂ ਮੁੱਦਿਆਂ ਦੇ ਉੱਤੇ ਸਭ ਤੋਂ ਜ਼ਿਆਦਾ ਐਕਟੀਵਿਟੀ ਯੰਗਸਟਰਸ ਦੀ ਸੀ ਜੀ। ਔਰ ਤੀਸਰੀ ਗੱਲ ਇਸ ਦੇ ਨਾਲ ਜਿਹੜੀ ਕਿ ਬੜੀ ਉਤਸ਼ਾਹਜਨਕ ਹੈ, ਕਿਉਂਕਿ ਇਸ ਪੈਰੇਡ ਨੂੰ ਦੇ ਵਿੱਚ ਸ਼ਾਮਲ ਹੋਣ ਲਈ ਸਾਡੇ ਇੱਕ ਨਿਊ ਜਰਸੀ ਤੋਂ ਐਕਟਿਵਿਸਟ, ਇੱਕ ਵਰਜੀਨੀਆ ਵਾਸ਼ਿੰਗਟਨ ਤੋਂ ਵੀ ਆਏ ਹੋਏ ਸੀ ਜੀ। ਜਿਹੜੀ ਗੱਲ ਉਹਨਾਂ ਨੇ ਵੀ ਮਹਿਸੂਸ ਕੀਤੀ, ਖਾਸ ਤੌਰ ਤੇ ਕੈਲੀਫੋਰਨੀਆ 'ਚ ਦੇਖਣ ਚਾਹੁੰਦਾ ਹੈ ਕਿ ਸੈਂਕੜਿਆਂ ਦੀ ਗਿਣਤੀ 'ਚ ਨੌਜਵਾਨ ਬੱਚੇ-ਬੱਚੀਆਂ ਜਾਂ ਛੋਟੀ ਉਮਰ ਦੇ ਵੀ ਜਿਹੜੇ ਕਿ ਗੱਤਕੇ ਦੇ ਵਿੱਚ ਟ੍ਰੇਨਡ ਨੇ, ਪੂਰੇ ਖਾਲਸਾਈ ਬਾਣਿਆਂ ਦੇ ਵਿੱਚ, ਉਹ ਜਿਹੜਾ ਹੈ ਉਸ ਪੈਰੇਡ ਦੇ ਵਿੱਚ ਬੜੀ ਫਰੀडम ਦੇ ਨਾਲ ਆਪਣੇ ਗੱਤਕੇ ਦੇ ਜੌਹਰ ਦਿਖਾ ਰਹੇ ਸੀ ਜੀ। ਔਰ ਜਿਹੜੇ ਵਾਸ਼ਿੰਗਟਨ ਤੁਸੀਂ ਉਹਨਾਂ ਨੇ ਕਿਹਾ ਵੀ ਇਹ ਗੱਲ ਅਸੀਂ ਈਸਟ ਕੋਸਟ ਤੇ ਨਹੀਂ ਦੇਖਦੇ ਇਸ ਕਿਸਮ ਦਾ, ਇਹਨਾਂ ਹਾਲਾਂਕਿ ਇੱਥੇ ਵੀ ਵੀਰ ਭੈਣਾਂ ਐਫਰਟ ਕਰਦੇ ਨੇ ਗੱਤਕੇ ਵੱਲ ਝੁਕਾਅ ਹੈ, ਪਰ ਉੱਥੇ ਇੱਕ ਕਾਫੀ ਮੂਵਮੈਂਟ ਬਣੀ ਹੋਈ ਹੈ। ਔਰ ਉਹੀ ਬੱਚੇ-ਬੱਚੀਆਂ ਜਿਹੜੇ ਸਰੀਰਕ ਤੌਰ ਤੇ ਰਿਸ਼ਟ-ਪੁਸ਼ਟ ਨੇ, ਨਸ਼ਿਆਂ ਤੋਂ ਬਚੇ ਹੋਏ ਨੇ, ਪੰਥਕ ਗੱਲ ਕਰਦੇ ਨੇ, ਉਹੀ ਫਿਰ ਇਹਨਾਂ ਮੁੱਦਿਆਂ ਦੇ ਉੱਤੇ ਵੀ ਜਿਸ ਤਰੀਕੇ ਨਾਲ ਹੁਣ ਫੇਸਬੁੱਕ ਦੇ ਉੱਤੇ ਔਰ ਜਿਹੜਾ ਜਿਵੇਂ ਇੱਕ ਇਸੇ ਫਿਲਮ ਦਾ ਸੌਂਗ ਜਿਹਦੇ 3-4 ਲੱਖ ਲੋਕਾਂ ਨੇ ਉਸ ਨੂੰ ਸੁਣਿਆ। ਸੋ ਇਹ ਸਾਰੇ ਜਿਹੜੇ ਨਜ਼ਾਰੇ ਨੇ ਇਹ ਤੁਸੀਂ ਨਗਰ ਕੀਰਤਨ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਦੇਖਦੇ ਹੋ ਜੀ। ਸੋ ਮੈਂ ਸਮਝਦਾ ਵੀ ਕੁੱਲ ਮਿਲਾ ਕੇ ਜਦੋਂ ਇਸ ਕਿਸਮ ਦੀਆਂ ਗੈਦਰਿੰਗਸ ਹੁੰਦੀਆਂ ਨੇ ਜੀ ਤੇ ਉਤਸ਼ਾਹ ਵੀ ਮਿਲਦਾ ਹੈ। ਔਰ ਚੰਗੀ ਗੱਲ ਹੈ ਵੀ ਅੱਜ ਕੱਲ ਸਾਡੀ ਮੈਨੇਜਮੈਂਟਸ ਨੂੰ ਮੀਡੀਆ ਦੀ ਵੈਲਿਊ ਦੀ ਸਮਝ ਆਈ ਹੈ ਜੀ। ਸੋ ਇਹ ਜਿਹੜੇ ਪ੍ਰੋਗਰਾਮ ਨੇ, ਜਿਵੇਂ ਸਟਾਕਟਨ ਪ੍ਰੋਗਰਾਮ ਨੂੰ ਗੈਟ ਪੰਜਾਬੀ, ਜਸ ਪੰਜਾਬੀ, ਦੂਸਰੇ ਟੀਵੀ ਚੈਨਲ ਵੀ ਕਵਰ ਕਰ ਰਹੇ ਸੀ ਜੀ। ਬੇਸ਼ੱਕ ਟੀਵੀ 84 ਦਾ ਪੂਰਾ ਕਰੂ ਤਾਂ ਉੱਥੇ ਮੌਜੂਦ ਨਹੀਂ ਸੀ, ਲੇਕਿਨ ਟੀਵੀ 84 ਲਈ ਵੀ ਇਸ ਨੂੰ ਕਵਰ ਕੀਤਾ ਜਾ ਰਿਹਾ ਸੀ। ਜਿਹੜੇ ਲੋਕਲ ਰਿਪੋਰਟਰ ਇਸ ਦੇ ਵਿੱਚ ਹੁਣ ਦਿਲਚਸਪੀ ਲੈ ਰਹੇ ਨੇ।
ਸੋ ਇਹਨਾਂ ਜਿਹੜੀਆਂ ਮੀਡੀਆ ਚੈਨਲਸ ਨੇ ਇਹਨਾਂ ਰਾਹੀਂ ਇਹ ਆਵਾਜ਼ ਹਿੰਦੁਸਤਾਨ ਭਰ 'ਚ ਔਰ ਦੂਰ ਦੂਰ ਤੱਕ ਰੇਡੀਓ ਚੈਨਲ ਕਈ ਕਵਰ ਕਰ ਰਹੇ ਸੀ ਇਸ ਸਾਰੇ ਨੂੰ ਜੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਚੰਗੀ ਗੱਲ ਹੈ ਵੀ ਸਾਡੀ ਯੰਗਰ ਜਨਰੇਸ਼ਨ ਸਾਡੇ ਪੰਥਕ ਮੁੱਦਿਆਂ ਦੇ ਵਿੱਚ ਦਿਲਚਸਪੀ ਲੈਂਦੀ ਹੈ ਔਰ ਉਹ ਜਿਹੜੇ ਨੇ ਇਸ ਪ੍ਰਤੀ ਪੂਰੇ ਉਤਸ਼ਾਹ 'ਚ ਵੀ ਨੇ ਔਰ ਜੋ ਪੰਥ ਪ੍ਰਤੀ ਕੋਈ ਇਹ ਬੇਇਨਸਾਫੀਆਂ ਦਾ ਦੌਰ ਚੱਲ ਰਿਹਾ ਹੈ ਇਸ ਪ੍ਰਤੀ ਉਹਨਾਂ ਦੇ ਵਿੱਚ ਬੜਾ ਰੋਹ ਵੀ ਹੈ ਜੀ। ਹਾਂਜੀ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਅਤੇ ਮੈਸੇਜ ਸੈਕਸ਼ਨ ਦੀ ਥਾਂ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਭੁੱਲਰ ਦੀ ਫਾਂਸੀ ਨੂੰ ਨਾ ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ ਜੀ। ਹਾਂਜੀ ਡਾਕਟਰ ਸਾਹਿਬ, ਤੁਸੀਂ ਸਾਨੂੰ ਦੱਸੋ ਕਿ ਭਾਰਤੀ ਸੁਪਰੀਮ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਬਹਾਲ ਰੱਖਣ ਦਾ ਫੈਸਲਾ ਇਸ ਵੇਲੇ ਸਮੁੱਚੇ ਜਗਤ ਵਿੱਚ ਰੋਹ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸੰਬੰਧੀ ਅਸੀਂ ਗੱਲਬਾਤ ਕਰਦੇ ਹਾਂ ਤੇ ਡਾਕਟਰ ਸਾਹਿਬ ਤੁਸੀਂ ਸਾਨੂੰ ਦੱਸੋ ਕਿ ਇਹ ਪ੍ਰੋਫੈਸਰ ਭੁੱਲਰ ਦੇ ਕੇਸ ਸੰਬੰਧੀ ਭਾਰਤੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਅਸੀਂ ਬਦਲ ਸਕਦੇ ਹਾਂ ਕਿ ਨਹੀਂ ਬਦਲ ਸਕਦੇ? ਦੇਖੋ, ਪਹਿਲੀ ਗੱਲ ਤਾਂ ਮੈਂ ਸਮਝਦਾ ਵੀ ਤੁਹਾਨੂੰ ਪੁੱਛਣਾ ਚਾਹੀਦਾ ਸੀ ਵੀ ਫੈਸਲਾ ਹੈ ਕੀ ਹੈ। ਬਦਲਣ ਦੀ ਗੱਲ ਤਾਂ ਬਾਅਦ ਚ ਆਉਂਦੀ ਹੈ। ਹਾਂਜੀ, ਮੈਂ ਸਗੋਂ ਇਹ ਪ੍ਰਿੰਟ ਦੀ ਕਾਜ ਕਰਕੇ ਲਿਆਇਆ, ਲਗਭਗ 78 ਸਫ਼ੇ ਦਾ ਫੈਸਲਾ ਹੈ ਜੀ, ਜਿਹਨੂੰ ਮੈਂ ਕਾਫੀ ਬਰੀਕੀ ਦੇ ਨਾਲ ਪਿਛਲੇ ਦਿਨਾਂ ਚ ਦੇਖਿਆ ਜੀ। ਜੇ ਮੈਂ ਇਹਦੇ ਕਲੌਜ਼ ਬਾਈ ਕਲੌਜ਼ ਜਾਵਾਂ ਤੇ ਉਸ ਲਈ ਕਾਫੀ ਸਮਾਂ ਚਾਹੀਦਾ ਹੈ ਜੀ। ਪਰ ਕੁੱਲ ਮਿਲਾ ਕੇ ਜਿਵੇਂ ਕਿਸੇ ਚੀਜ਼ ਦੀ ਸਪਿਰਿਟ ਕਹਿੰਦੇ ਨੇ ਜੀ, ਤੁਸੀਂ ਕਿਸੇ ਚੀਜ਼ ਨੂੰ ਦੇਖਦੇ ਹੋ, ਕੋਈ ਲੈਕਚਰ ਕਰਦਾ 1 ਘੰਟਾ ਬੋਲਦਾ ਹੈ ਜੀ, ਤੁਸੀਂ ਉਹਨੇ ਸ਼ਬਦ ਬੜੇ ਸੋਹਣੇ ਕਹੇ, ਉਹਨੇ ਉਦਾਹਰਨਾਂ ਬੜੀਆਂ ਅੱਗੇ ਪਿਛੜ ਦਿੱਤੀਆਂ ਜੀ, ਪਰ ਤੁਸੀਂ ਉਸ ਸਾਰੇ ਤੋਂ ਪਹਿਲਾ ਪ੍ਰਭਾਵ ਤੇ ਇਹ ਲੈਂਦੇ ਹੋ ਕਿ ਇਸ ਸਪੀਚ ਦੀ ਸਪਿਰਿਟ ਕੀ ਸੀ। ਜੀ। ਫਿਰ ਤੁਸੀਂ ਦੇਖਦੇ ਹੋ ਕਿ ਵੀ ਇਹਦੇ 'ਚ ਬਾਇਸ ਸੀ, ਵਿਤਕਰਾ ਸੀ, ਜਾਂ ਜਿਹੜੇ ਤੱਥ ਨੇ ਉਹਨਾਂ ਨੂੰ ਠੀਕ ਸੰਦਰਭ ਦੇ ਵਿੱਚ, ਠੀਕ ਪ੍ਰਸੰਗ ਦੇ ਵਿੱਚ, ਠੀਕ ਕੰਟੈਕਸਟ ਦੇ ਵਿੱਚ ਪੇਸ਼ ਕੀਤਾ ਗਿਆ। ਸੋ ਮੈਂ ਇਸ ਜਜਮੈਂਟ ਨੂੰ ਜਿਹੜਾ ਹੈ ਉਹ ਦੋਨਾਂ ਤਿੰਨਾਂ ਨੁਕਤਿਆਂ ਤੋਂ ਦੇਖਣ ਦਾ ਯਤਨ ਕੀਤਾ। ਮੈਂ ਬੇਸ਼ੱਕ ਕਾਨੂੰਨਦਾਨ ਤੇ ਨਹੀਂ ਹੈ ਜੀ, ਲੇਕਿਨ ਦੁਨੀਆ ਦੇ ਜਿਹੜੇ ਪ੍ਰੋਮੀਨੈਂਟ ਕੇਸ, ਬੇਸ਼ੱਕ ਉਹ ਨੈਲਸਨ ਮੰਡੇਲਾ ਦੇ ਜ਼ਮਾਨੇ ਦੇ ਹੋਣ, ਇੱਥੇ ਵੀ ਜਦੋਂ ਅਸੀਂ ਅਦਾਲਤਾਂ ਜਿੱਥੇ ਕਿ ਭਾਈ ਰਣਜੀਤ ਸਿੰਘ ਗਿੱਲ ਔਰ ਦੂਸਰੇ ਸਿੰਘਾਂ ਦੀ ਐਕਸਟ੍ਰੈਡੀਸ਼ਨ ਸੰਬੰਧੀ ਸੁਖਵਿੰਦਰ ਸਿੰਘ ਸੰਧੂ, ਉਹਨਾਂ ਦੇ ਐਕਸਟ੍ਰੈਡੀਸ਼ਨ ਕੇਸ ਚੱਲਦੇ ਰਹੇ ਜੀ, ਭਾਈ ਕੁਲਬੀਰ ਸਿੰਘ ਬੜਾ ਪਿੰਡ, ਜਾਂ ਬਾਅਦ ਦੇ ਵਿੱਚ ਭਾਈ ਹਰਪਾਲ ਸਿੰਘ ਚੀਮਾ ਜੀ। ਸੋ ਅਦਾਲਤਾਂ ਦੇ ਵਿੱਚ ਜਾਣ ਦਾ ਵੀ ਮੌਕਾ ਮਿਲਿਆ, ਵਕੀਲਾਂ ਦੇ ਨਾਲ ਵੀ ਇੰਟਰੈਕਟ ਕੀਤਾ ਤੇ ਜੱਜਾਂ ਨੇ ਜਿਹੜੇ ਕਿ ਬੇਸ਼ੱਕ ਐਕਸਟ੍ਰੈਡੀਸ਼ਨ ਟ੍ਰੀਟੀ ਦੇ ਆਪਣੇ ਜਿਹੜੇ ਨੇ ਉਹਨਾਂ ਪੈਰਾਮੀਟਰ ਹੁੰਦੇ ਨੇ ਜੀ, ਉਹਨਾਂ ਥੱਲੇ ਹੀ ਉਹ ਫੈਸਲੇ ਸੀ, ਲੇਕਿਨ ਉਹਨਾਂ ਦੀ ਤੁਸੀਂ ਸਪਿਰਿਟ ਨੂੰ ਦੇਖਣ ਦਾ ਯਤਨ ਕਰਦੇ ਹੋ ਕਿ ਉਸ ਦਾਇਰੇ 'ਚ ਰਹਿੰਦੇ ਆ ਵੀ ਜੱਜ ਜਿਹੜੀ ਆਪਣੀ ਸਪਿਰਿਟ ਹੈ, ਜਿਸ ਨੂੰ ਅਸੀਂ ਟਰੂਥ ਵੀ ਕਹਿ ਸਕਦੇ ਹਾਂ, ਉਹ ਕਿਤੇ ਨਾ ਕਿਤੇ ਜ਼ਾਹਰ ਕਰ ਦਿੰਦੇ ਸੀ ਕਿ ਉਹ ਬੇਸ਼ੱਕ ਕਾਨੂੰਨਨ ਉਹਨਾਂ ਨੂੰ ਇਹ ਫੈਸਲਾ ਦੇਣਾ ਪੈ ਰਿਹਾ ਕਿਉਂਕਿ ਕਾਨੂੰਨ ਦੇ ਵਿੱਚ ਕੋਈ ਬਹੁਤੀ ਗੁੰਜਾਇਸ਼ ਨਹੀਂ ਹੈ, ਪਰ ਉਹ ਮਹਿਸੂਸ ਡਿਫਰੈਂਟਲੀ ਕਰਦੇ ਨੇ। ਪਰ ਜਦੋਂ ਤੁਸੀਂ ਇਸ ਫੈਸਲੇ ਨੂੰ ਪੜ੍ਹਦੇ ਹੋ ਬਿਗਨਿੰਗ ਤੋਂ ਹੀ, ਜਦੋਂ ਕਿ ਆਰਗੂਮੈਂਟ ਪਹਿਲੇ ਕਈ ਸਫ਼ਿਆਂ 'ਚ ਤਾਂ ਡੈਥ ਪੈਨਲਟੀ ਦੇ ਉੱਤੇ ਜੱਜਾਂ ਨੇ, ਔਰ ਇਹਦੇ 'ਚ ਖਾਸ ਤੌਰ ਤੇ ਮੁੱਖ ਜੱਜ ਜਸਟਿਸ ਸਿੰਘ ਵੀ ਹੈ ਜੀ, ਉਹ ਪਹਿਲਾਂ ਤਾਂ ਕੁਝ ਪੇजेस ਦੇ ਵਿੱਚ ਡੈਥ ਪੈਨਲਟੀ ਦੇ ਉੱਤੇ ਕੇਸ ਬਿਲਡ ਕਰਦਾ ਹੈ ਕਿ ਜੀ ਦੁਨੀਆ ਦੇ ਲਗਭਗ 140 ਦੇਸ਼ਾਂ ਦੇ ਵਿੱਚ ਡੈਥ ਸੈਂਟੈਂਸ ਨਹੀਂ ਹੈ, ਇੰਡੀਅਨ ਕਨਸਟੀਟਿਊਸ਼ਨ ਵਾਲਿਆਂ ਨੇ, ਫਾਊਂਡਿੰਗ ਫਾਦਰਸ ਨੇ ਕਿਉਂ ਰੱਖੀ, ਤੇ ਜੇ ਹੈ ਤੇ ਉਸ ਦੇ ਕੀ ਪਰਸਪੈਕਟਿਵ ਨੇ, ਨਾ ਪੱਖੀ ਹਾਂ ਪੱਖੀ। ਸੋ ਉਹਦੇ ਤੋਂ ਹੀ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ, ਬੇਸ਼ੱਕ ਉਹ ਉਹਨੂੰ ਬੜੇ ਨਿਰਪੱਖ ਰਹਿ ਕੇ ਕਹਿਣ ਦਾ ਫੈਸਲੇ ਦੇ ਵਿੱਚ ਯਤਨ ਕਰਦੇ ਨੇ ਕਿ ਵੀ ਇਹ ਅਲਟੀਮੇਟਲੀ ਡੈਥ ਪੈਨਲਟੀ ਦਾ ਕੇਸ ਬਿਲਡ ਕਰ ਰਹੇ ਕਿ ਵੀ ਪ੍ਰੋਫੈਸਰ ਭੁੱਲਰ ਨੂੰ ਕਿਉਂ ਮੌਤ ਦੀ ਸਜ਼ਾ ਜਿਹੜੀ ਹੈ ਉਹਨਾਂ ਦੀ ਬਹਾਲ ਰੱਖਣੀ ਚਾਹੀਦੀ, ਜਿਹੜੀ ਕਿ ਟਾਡਾ ਕੋਰਟ ਨੇ ਦਿੱਤੀ। ਫਿਰ ਜਿਉਂ-ਜਿਉਂ ਉਸ ਆਰਗੂਮੈਂਟ ਨੂੰ ਅੱਗੇ ਤੋਰਦਾ ਹੈ, ਅਮਰੀਕਨ ਕਨਸਟੀਟਿਊਸ਼ਨ ਜਾਂ ਅਮਰੀਕਨ ਇੱਕ ਦੋ ਕੇਸਿਸ ਨੂੰ ਵੀ ਮਿਸਕੋਟ ਦੇ ਤਰੀਕੇ ਦੇ ਨਾਲ ਇੰਟਰਪ੍ਰੀਟ ਕੀਤਾ ਜਾਂਦਾ, ਜਿਹਦਾ ਕੰਟੈਕਸਟ ਇਹਦੇ ਵਿੱਚ ਨਹੀਂ ਹੈ, ਪਰ ਇਹ ਜਸਟੀਫਾਈ ਕਰਨਾ ਚਾਹੁੰਦੇ ਨੇ, ਦੱਸਣ ਦੇ ਲਈ ਕਿ ਅਸੀਂ ਹਿੰਦੂਤਵਾ ਬਿਰਤੀ ਦੇ ਵਿੱਚ ਇਹ ਫੈਸਲਾ ਨਹੀਂ ਦੇ ਰਹੇ, ਅਸੀਂ ਦੁਨੀਆ ਦੇ ਸਾਰੇ ਜੂਰਿਸਪ੍ਰੂਡੈਂਸ ਨਾਲ ਸੰਬੰਧਿਤ ਗੱਲਾਂ ਨੂੰ ਦੇਖਦੇ ਹਾਂ, ਇਸ ਵੱਲ ਜਾ ਰਹੇ। ਫਿਰ ਉਹ ਪ੍ਰੋਫੈਸਰ ਭੁੱਲਰ ਦੇ ਕੇਸ ਦੀਆਂ ਮੈਰਿਟਸ ਡੀਮੈਰਿਟਸ ਦੀ ਗੱਲ ਕਰਦੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਇਹ ਤਾਂ ਜੱਜਾਂ ਨੂੰ ਮੰਨਣਾ ਪੈਣਾ ਸੀ ਕਿ ਭਾਈ ਉਸ ਦੀ ਜਿਹੜੀ ਸਜ਼ਾ ਹੈ ਉਹ ਟਾਡਾ ਕੋਰਟ ਨੇ ਦਿੱਤੀ, ਜਿਹੜਾ ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ ਕੋਰਟ ਹੈ। ਉਹਦੇ 'ਚ ਫਿਰ ਉਹ ਟੈਰਰਿਜ਼ਮ ਦੇ ਖਿਲਾਫ ਪੂਰਾ ਇੱਕ ਸਰਮਨ ਦਿੰਦਾ ਹੈ, ਉਪਦੇਸ਼ ਦਿੰਦਾ ਹੈ ਕਿ ਜੀ ਇਹ ਕਿਵੇਂ
ਦਹਿਸ਼ਤਗਰਦੀ, ਮਾਸੂਮ ਬੱਚਿਆਂ ਨੂੰ, ਔਰਤਾਂ ਨੂੰ, ਸਮਾਜ ਦੇ ਲਈ ਕਿੰਨਾ ਖਤਰਾ ਹੈ, ਕਿਵੇਂ ਇਹ ਨੁਕਸਾਨ ਕਰਦੇ ਨੇ, ਇਹ ਸਾਬਤ ਕਰਨ ਦੇ ਲਈ ਕਿ ਪ੍ਰੋਫੈਸਰ ਭੁੱਲਰ ਜਿਹੜਾ ਉਹ ਸਮਾਜ ਦੇ ਲਈ ਕਿੰਨਾ ਵੱਡਾ ਖਤਰਾ ਹੈ ਜਾਂ ਉਸ ਦੀ ਜਿਹੜੀ ਕਾਰਵਾਈ ਹੈ ਉਸ ਨੇ ਸਮਾਜ ਦੇ ਅੰਦਰ ਕਿੰਨੀ ਦਹਿਸ਼ਤ ਫੈਲਾਈ। ਸੋ ਇਸ ਆਰਗੂਮੈਂਟ ਨੂੰ ਫਿਰ ਬਿਲਡ ਕਰਨ ਤੋਂ ਬਾਅਦ ਉਹ ਇਸ ਗੱਲ ਨੂੰ ਇਗਨੋਰ ਕਰ ਜਾਂਦਾ ਹੈ ਕਿ ਪ੍ਰੋਫੈਸਰ ਭੁੱਲਰ ਦੇ ਮਾਮਲੇ 'ਚ ਜੇ 132 ਗਵਾਹ ਪੇਸ਼ ਕੀਤੇ ਗਏ ਤੇ ਇੱਕ ਨੂੰ ਛੱਡ ਕੇ ਜਿਹੜਾ ਕਿ ਉਹ ਵੀ ਥੜਕਿਆ, ਕਿਸੇ ਨੇ ਭੁੱਲਰ ਦੀ ਸ਼ਨਾਖਤ ਵੀ ਨਹੀਂ ਕੀਤੀ। ਇਸ ਗੱਲ ਨੂੰ ਵੀ ਇਹ ਜਜਮੈਂਟ ਇਗਨੋਰ ਕਰਦੀ ਹੈ ਕਿ ਜਿਸ ਕਨਫੈਸ਼ਨਲ ਸਟੇਟਮੈਂਟ ਦੇ ਉੱਤੇ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਉਹਦੇ ਥੱਲੇ ਉਹਨਾਂ ਦਾ ਅੰਗੂਠਾ ਲੱਗਾ ਹੋਇਆ, ਜਦੋਂ ਕਿ ਫੈਸਲੇ ਦੇ ਸ਼ੁਰੂ 'ਚ ਇਹ ਕਹਿੰਦਾ ਹੈ ਕਿ ਜੀ ਪ੍ਰੋਫੈਸਰ ਭੁੱਲਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੀ ਇੰਜੀਨੀਅਰਿੰਗ ਦਾ ਗ੍ਰੈਜੂਏਟ ਹੋਇਆ, ਫਿਰ ਉਸ ਯੂਨੀਵਰਸਿਟੀ ਦੇ ਵਿੱਚ ਹੀ ਉਹ ਇੱਕ ਅਧਿਆਪਕ ਲੱਗਾ। ਹੁਣ ਜੇ ਜੱਜਾਂ ਨੂੰ ਇਹ ਪਤਾ ਹੈ ਕਿ ਵੀ ਉਹ ਇੱਕ ਇੰਜੀਨੀਅਰ ਸੀ, ਉਹ ਇੱਕ ਪ੍ਰੋਫੈਸਰ ਸੀ, ਤੇ ਫਿਰ ਪਹਿਲੀ ਗੱਲ ਇਹ ਹੈ ਕਿ ਕੀ ਉਹ ਦਸਤਖਤ ਨਹੀਂ ਸੀ ਕਰ ਸਕਦਾ? ਅੰਗੂਠਾ ਕਿਉਂ ਲਵਾਇਆ ਗਿਆ? ਜ਼ਾਹਰ ਹੈ ਅੰਗੂਠਾ ਤੁਸੀਂ ਸੁੱਤੇ ਪਏ ਬੰਦੇ ਦਾ ਲਵਾ ਲਓ, 10 ਬੰਦੇ ਜਿਹੜੇ ਨੇ ਉਹਨਾਂ ਨੇ ਤੁਹਾਨੂੰ ਫੜਿਆ ਹੋਇਆ, ਅੰਗੂਠੇ ਤੇ ਤੁਸੀਂ ਸਿਆਹੀ ਲਾ ਕੇ ਕਾਗਜ਼ ਦੇ ਉੱਤੇ ਲਾ ਲਓ। ਹੁਣ ਇਸ ਸਾਰੇ ਨੂੰ ਇਗਨੋਰ ਕਰਨ ਤੋਂ ਬਾਅਦ ਔਰ ਇਹ ਵੀ ਮੰਨਦੇ ਹੋਏ ਕਿ ਵੀ ਜੇ ਤੁਸੀਂ ਔਰ ਇਹ ਵੀ ਉਹ ਮੰਨਦੇ ਨੇ ਕਿ ਉਹ ਮੌਕੇ ਤੇ ਮੌਜੂਦ ਨਹੀਂ ਹੈ ਜਦੋਂ ਇਹ ਵਾਕਿਆ ਹੁੰਦਾ ਹੈ ਹਮਲੇ ਵਾਲਾ, ਜਿਹਦੇ ਚ 9 ਸਿਕਿਉਰਿਟੀ ਵਾਲੇ ਮਾਰੇ ਜਾਂਦੇ ਨੇ, ਬਿੱਟਾ ਵੱਜ ਜਾਂਦਾ ਹੈ। ਹੁਣ ਜੇ ਇੱਕ ਬੰਦਾ ਹੈ ਔਰ ਉਹਨੂੰ ਉੱਤੇ ਤੁਸੀਂ ਕੰਸਪੀਰੇਸੀ ਵੀ ਲਾ ਰਹੇ ਹੋ, ਹੁਣ ਜੇ ਇੱਕ ਬੰਦੇ ਨੇ ਐਕਟ ਕੀਤਾ ਹੈ ਔਰ ਐਕਟ ਵੀ ਉਦੋਂ ਕੀਤਾ ਹੈ ਮੌਕੇ ਤੇ ਮੌਜੂਦ ਨਹੀਂ ਹੈ, ਤਾਂ ਇੱਕ ਬੰਦਾ ਕੰਸਪੀਰੇਸੀ ਕਿਹਦੇ ਨਾਲ ਕਰ ਰਿਹਾ ਸੀ? ਆਪਣੇ ਆਪ ਨਾਲ ਕੰਸਪੀਰੇਸੀ ਕਰ ਰਿਹਾ ਸੀ। ਕੰਸਪੀਰੇਸੀ ਲਈ ਤਾਂ ਮੋਰ ਦੈਨ ਵਨ ਹੁੰਦੇ ਨੇ। ਫਿਰ ਜਦੋਂ ਤੁਸੀਂ ਇਸ ਨੂੰ ਅੱਗੇ ਦੇਖਦੇ ਹੋ ਕਿ ਇਸ ਦੇ ਬਾਵਜੂਦ ਇਸ ਗੱਲ ਨੂੰ ਵੀ ਇਹ ਜਜਮੈਂਟ ਇਗਨੋਰ ਕਰਦੀ ਹੈ ਕਿ ਜਰਮਨ ਤੋਂ ਡਿਪੋਰਟ ਕੀਤਾ ਗਿਆ ਉਹਨਾਂ ਨੂੰ, ਔਰ ਜਰਮਨ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ ਜਿਸ ਦੇ ਵਿੱਚ ਮੌਤ ਦੀ ਸਜ਼ਾ ਨਹੀਂ ਹੈ, ਔਰ ਜਿਨ੍ਹਾਂ ਲੋਕਾਂ ਨੇ ਮਰਸੀ ਪੈਟੀਸ਼ਨ ਕੀਤੀ ਉਹਦੇ 'ਚ ਫਿਰ ਉਹ ਜ਼ਿਕਰ ਕਰਦੇ ਆ, ਲਿਸਟ ਵੀ ਦਿੰਦਾ ਹੈ ਕਿ ਜੀ ਉਹਦੇ 'ਚ ਯੂਰਪੀਅਨ ਯੂਨੀਅਨ ਦੇ ਫਲਾਣੇ ਅਧਿਕਾਰੀ ਦੀ ਆਈ, ਮਿਸਟਰ ਕਿਲਗਰ ਮੈਂਬਰ ਪਾਰਲੀਮੈਂਟ ਕੈਨੇਡਾ ਦੀ ਆਈ, ਜਸਟਿਸ ਅਜੀਤ ਸਿੰਘ ਬੈਂਸ ਦੀ ਆਈ, ਸਰ ਸਿਮਰਨਜੀਤ ਸਿੰਘ ਮਾਨ ਦੀ ਆਈ, ਯੂਰਪੀਅਨ ਯੂਨੀਅਨ ਦੇ ਹੋਰ ਵੀ ਮੁਲਕਾਂ ਦੀ ਗੱਲ ਹੈ, ਸ਼ਾਇਦ ਜਰਮਨ ਦੀ ਵੀ ਗੱਲ ਹੈ। ਹੁਣ ਉਹਨਾਂ ਸਾਰਿਆਂ ਨੂੰ ਕਿ ਜੀ ਕਿਉਂ ਇਸ ਸਭ ਦੇ ਬਾਵਜੂਦ ਕਿ ਭਾਰਤ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਦੀ ਵੀ ਇਹ ਰਿਕਮੈਂਡੇਸ਼ਨ ਸੀ ਕਿ ਇਸ ਮਾਮਲੇ 'ਚ ਡੈਥ ਪੈਨਲਟੀ ਬਾਰੇ ਸਾਨੂੰ ਜਿਹੜਾ ਉਹ ਇਨਸਿਸਟ ਨਹੀਂ ਕਰਨਾ ਚਾਹੀਦਾ। ਕੀ ਕਾਰਨ ਨੇ ਕਿ ਡੈਥ ਪੈਨਲਟੀ ਨੂੰ ਫਿਰ ਵੀ ਸੁਪਰੀਮ ਕੋਰਟ ਜਿਹੜਾ ਉਹ ਜਸਟੀਫਾਈ ਕਰ ਰਿਹਾ? ਹੁਣ ਪਾਸਿੰਗ ਰੈਫਰੈਂਸ ਦੇ ਵਿੱਚ ਉਹ ਕਹਿੰਦਾ ਹੈ ਕਿ ਜੀ ਇਟ ਇਜ਼ ਅਲੈਜਡ ਕਿ ਪ੍ਰੋਫੈਸਰ ਭੁੱਲਰ's father, his uncle and his friend were killed in police torture। ਲੇਕਿਨ ਹੁਣ ਇਹ ਇੱਕ ਫੈਕਟ ਹੈ ਕਿਉਂਕਿ ਇਸ ਕਿਸਮ ਦਾ ਹੀ ਪੈਰਲਲ ਕੇਸ ਸੁਪਰੀਮ ਕੋਰਟ ਤੱਕ ਗਿਆ ਸੀ। CBI ਨੇ ਇਸ ਦੀ ਇਨਕੁਆਇਰੀ ਇਨੀਸ਼ੀਅਲੀ ਕਰਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੰਡਾਇਕਟ ਕੀਤਾ ਸੀ ਕਿ ਸੁਮੇਧ ਸੈਣੀ ਜ਼ਿੰਮੇਵਾਰ ਹੈ ਉਹਨਾਂ ਨੂੰ ਮਾਰਨ ਦੇ ਲਈ। ਸੋ ਹੁਣ ਇਹ ਜਿਹੜੇ ਸਾਰੇ ਫੈਕਟ ਨੇ, ਗੱਲ ਜੋ ਮੈਂ ਸਪਿਰਿਟ ਦੀ ਕਰ ਰਿਹਾ ਸੀ ਕਿ ਜੇ ਅਦਾਲਤ ਜਾਂ ਸੁਪਰੀਮ ਕੋਰਟ ਚਾਹੁੰਦਾ ਕਿ ਭੁੱਲਰ ਨੂੰ ਰਾਹਤ ਦੇਣੀ ਹੈ, ਫਿਰ ਇਹ ਸਾਰੇ ਪੁਆਇੰਟਸ ਨੂੰ ਹੀ ਆਧਾਰ ਬਣਾਇਆ ਜਾ ਸਕਦਾ ਸੀ ਕਿ ਉਹਦੀ ਕਨਫੈਸ਼ਨਲ ਸਟੇਟਮੈਂਟ ਹੈ, ਪੁਲਿਸ ਨੇ ਟਾਰਚਰ ਕਰਕੇ ਮਾਰਿਆ ਹੈ ਉਸ ਦੇ ਪਿਓ, ਮਾਸੜ ਔਰ ਦੂਸਰਿਆਂ ਨੂੰ, ਜਰਮਨ ਤੋਂ ਉਹਨੂੰ ਲਿਆਂਦਾ ਗਿਆ, ਆਲਰੇਡੀ 18 ਸਾਲ ਉਹਨੇ ਗੁਜ਼ਾਰੇ ਨੇ, ਔਰ ਇਸ ਸਭ ਦੇ ਬਾਵਜੂਦ ਕਿਵੇਂ ਇਹ ਜਜਮੈਂਟ ਅਲਟੀਮੇਟਲੀ ਜਸਟੀਫਾਈ ਕਰਦੀ ਹੈ ਉਹਨੂੰ ਫਾਂਸੀ ਦੇਣਾ। ਮੇਰਾ ਖਿਆਲ ਹੈ ਬ੍ਰੇਕ ਦਾ ਟਾਈਮ ਡਾਕਟਰ ਸਾਹਿਬ ਇਸ ਤੋਂ ਬਾਅਦ ਫਿਰ ਅਸੀਂ ਅੱਗੇ ਗੱਲ ਕਰਦੇ ਹਾਂ। ਹਾਂਜੀ ਵੀਅਰਸ, ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਵਾਚ ਕਰਦੇ ਰਹੋ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।